ਵੈਲਕਮ ਬੈਕ ਟੂ ਨਿਊਜ਼ TV 84 ਵਿਊਅਰਸ। ਬ੍ਰੇਕ ਤੋਂ ਬਾਅਦ ਸਾਡੇ ਨਾਲ ਜੁੜ ਚੁੱਕੇ ਨੇ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ, ਜਿਨ੍ਹਾਂ ਨਾਲ ਹੁਣ ਅਸੀਂ ਆਪਣੇ ਸਵਾਲ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਰੀਤ ਕੌਰ ਜੀ, ਤੁਹਾਨੂੰ ਵੀ ਔਰ TV 84 ਦੇ ਸਮੂਹ ਦਰਸ਼ਕਾਂ ਸਰੋਤਿਆਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਭਾਈ ਸਾਹਿਬ, ਅੱਜ ਸਭ ਤੋਂ ਪਹਿਲਾਂ ਪ੍ਰੋਫੈਸਰ ਭੁੱਲਰ ਜੀ ਦੇ ਕੇਸ ਸੰਬੰਧੀ ਆਏ ਸੁਪਰੀਮ ਕੋਰਟ ਦੇ ਫੈਸਲੇ ਤੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਪਿਛਲੇ 3-4 ਦਿਨ ਤੋਂ ਹੀ, ਕਿਉਂਕਿ 31 ਮਾਰਚ ਨੂੰ ਇਹ ਫੈਸਲਾ ਆਇਆ ਔਰ 3-4 ਦਿਨ ਤੋਂ ਦੁਨੀਆ ਭਰ ਦੇ ਵਿੱਚ ਬੈਠੀਆਂ ਅੱਡ-ਅੱਡ ਸਿੱਖ ਸ਼ਖਸੀਅਤਾਂ, ਸਿੱਖ ਸੰਗਤਾਂ ਵੱਲੋਂ ਜਿੱਥੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ, ਉੱਥੇ ਆਲੋਚਨਾਤਮਕ ਟਿੱਪਣੀਆਂ ਵੀ ਨੇ ਔਰ ਮੈਂ ਉਹਨਾਂ 'ਚ ਸ਼ਾਮਲ ਹੈ, ਜਿਹੜਾ ਇਹ ਮਹਿਸੂਸ ਕਰਦੇ ਹਾਂ ਵੀ ਇਹ ਜਿਹੜੇ 19 ਸਾਲ ਦੀ ਜ਼ਲਾਲਤ ਸਿੱਖ ਕੌਮ ਨੂੰ ਸਹਿਣੀ ਪਈ, ਜਿਵੇਂ ਪਰਿਵਾਰ ਖਾਸ ਤੌਰ ਤੇ ਮੈਂ ਬਹੁਤ ਵਾਰੀ ਇਹ ਗੱਲ ਕਹਿੰਦਾ ਵੀ ਹਾਂ, ਲਿਖਦਾ ਵੀ ਹਾਂ ਕਿ ਅਸੀਂ ਬੀਬੀਆਂ ਨੂੰ ਕਦੇ ਉਹਨਾਂ ਦਾ ਬਣਦਾ ਹੱਕ ਨਹੀਂ ਦਿੰਦੇ। ਮੈਂ ਜਦੋਂ ਬੀਬੀ ਕੌਰ ਵੱਲ ਦੇਖਦਾ ਕਿ ਕਿਵੇਂ 22-23 ਸਾਲ ਪਹਿਲਾਂ ਉਹਨਾਂ ਦੀ ਮੈਰਿਜ ਹੁੰਦੀ ਹੈ, ਕੁਛ ਦਿਨਾਂ ਤੋਂ ਬਾਅਦ ਜਾਂ ਕੁਛ ਹਫ਼ਤਿਆਂ ਬਾਅਦ ਹੀ ਸਰ ਭੁੱਲਰ ਜਿਹੜੇ ਨੇ ਇਹਦਾ ਹਾਈਡਿੰਗ ਚਲੇ ਜਾਂਦੇ ਨੇ, ਅੰਡਰਗਰਾਊਂਡ ਨੂੰ ਕਿਹਾ ਜਾਂਦਾ ਹੈ, ਔਰ ਫਿਰ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਜਿਹੜਾ ਉਹ ਉਡੀਕਦੇ ਨੇ ਕੈਨੇਡਾ 'ਚ। ਸਰ ਭੁੱਲਰ ਜਰਮਨ ਜਾਣ ਦੇ ਲਈ, ਕੈਨੇਡਾ ਪਹੁੰਚਣ ਲਈ ਵਾਇਆ ਜਰਮਨ ਚੜ੍ਹਦੇ ਨੇ। ਜਰਮਨ 'ਚ ਉਹਨਾਂ ਨੂੰ ਜਹਾਜ਼ ਤੋਂ ਲਾ ਲਿਆ ਜਾਂਦਾ ਹੈ ਤੇ 1995 ਜਨਵਰੀ ਮਹੀਨੇ 'ਚ ਇਹ 22-23 ਸਾਲ ਉਹਨਾਂ ਨੇ ਕਿਵੇਂ ਗੁਜ਼ਾਰੇ, ਕਿਵੇਂ ਉਹਨਾਂ ਨੇ ਲਗਾਤਾਰਤਾ ਦੇ ਨਾਲ ਕਾਨੂੰਨੀ ਲੜਾਈ ਲੜੀ। ਉਹਨਾਂ ਦੇ ਬਿਰਧ ਮਾਤਾ ਜੀ, ਜਿਨ੍ਹਾਂ ਨੇ ਸਾਰੀ ਜ਼ਿੰਦਗੀ ਇੱਕ ਚੰਗਾ ਜੀਵਨ ਜੀਵਿਆ, ਗੈਸਟਡ ਆਫਿਸਰ ਰਹੇ ਪ੍ਰਿੰਸੀਪਲ ਸਕੂਲ ਦੇ, ਹਸਬੈਂਡ ਉਹਨਾਂ ਦੇ ਗੈਸਟਡ ਆਫਿਸਰ, ਉਹ ਬਿਰਧ ਮਾਤਾ ਉਪਕਾਰ ਕੌਰ ਕਿਵੇਂ ਪਿਲਰ ਟੂ ਪੋਸਟ ਥਾਂ ਉਹਨਾਂ ਨੇ ਜਸਟਿਸ ਦੇ ਲਈ ਜਿਹੜੀ ਹੈ ਉਹ ਆਪਣੀ ਦਿੱਤੀ। ਉਹਨਾਂ ਦੇ ਬ੍ਰਦਰ ਤੇਜਿੰਦਰ ਸਿੰਘ ਜਿਹੜੇ ਯੂਬਾ ਸਿਟੀ 'ਚ ਰਹਿੰਦੇ ਨੇ, ਬੇਸ਼ੱਕ ਉਹਨਾਂ ਦੇ ਆਪਣੀ ਅਮਰੀਕਨ ਜ਼ਿੰਦਗੀ ਜਿਹੜੀ ਹੈ ਉਸ ਦੀਆਂ ਆਪਣੇ ਇੱਥੇ ਚੈਲੰਜਿਸ ਨੇ, ਪਰ ਕਿਵੇਂ ਉਸ ਕੁੱਲ ਮਿਲਾ ਕੇ ਜਦੋਂ ਅਸੀਂ ਇਮੀਡੀਏਟ ਫੈਮਿਲੀ ਤੋਂ ਗੱਲ ਸ਼ੁਰੂ ਕਰੀਏ, ਕੌਮਾਂ ਦੀ ਜ਼ਿੰਦਗੀ ਤਾਂ ਜ਼ਰੂਰ ਹੀਰੋ ਜਾਂ ਨਾਇਕ ਪ੍ਰਾਈਡ ਹੁੰਦੇ ਨੇ। ਪ੍ਰੋਫੈਸਰ ਭੁੱਲਰ ਤੇ ਅਸੀਂ ਪ੍ਰਾਈਡ ਕਰਦੇ ਹਾਂ ਕਿ ਉਹਨਾਂ ਨੇ ਸੰਘਰਸ਼ ਨੂੰ ਜਿਹੜਾ ਹੈ ਉਹ ਲੀਡ ਕੀਤਾ ਹੈ ਔਰ ਬੜੀ ਚੜ੍ਹਦੀ ਕਲਾ ਦੇ ਵਿੱਚ ਲੀਡ ਕੀਤਾ। ਪਰ ਅੱਜ ਜਿਸ ਮੁਕਾਮ ਤੇ ਉਹਨਾਂ ਨੂੰ ਸਰੀਰਕ ਔਰ ਮਾਨਸਿਕ ਤੌਰ ਤੇ ਪਹੁੰਚਾ ਦਿੱਤਾ ਗਿਆ, ਕਿਉਂਕਿ ਡੈਥ ਸੈਂਟੈਂਸ ਤੋਂ ਬਾਅਦ ਜਦੋਂ ਕਿ ਇਹ ਫੈਸਲਾ 2001 ਦੇ ਵਿੱਚ ਉਹਨਾਂ ਨੂੰ ਮੌਤ ਦੀ ਸਜ਼ਾ ਦੇਣ ਵਾਲਾ ਆਇਆ, ਉਸ ਤੋਂ ਬਾਅਦ ਇਹ ਹੁੰਦਾ ਹੈ ਵੀ ਉਹਨਾਂ ਨੂੰ ਉਸਨੂੰ ਅਲੱਗ ਕਾਲ ਕੋਠੜੀਆਂ 'ਚੋਂ ਟ੍ਰਾਂਸਫਰ ਕਰ ਦਿੰਦੇ ਨੇ। ਕੋਈ ਸੂਰਜ ਦੀ ਹਵਾ ਵੀ, ਸੂਰਜ ਦੀ ਰੋਸ਼ਨੀ ਉਹਨਾਂ ਨੂੰ ਨਸੀਬ ਨਹੀਂ ਹੁੰਦੀ, ਹਵਾ ਵੀ ਉਹਨਾਂ ਨੂੰ ਸਿਰਫ ਅੱਧਾ ਘੰਟਾ ਬਾਹਰ ਨਿਕਲਣ ਦਾ ਮਿਲਦਾ ਹੈ ਤੇ ਕਿਵੇਂ ਬਾਕੀਆਂ ਨਾਲੋਂ ਕੱਟ ਆਫ ਕਰ ਦਿੰਦੇ ਨੇ, ਮੁਲਾਕਾਤਾਂ ਦਾ ਸਿਲਸਿਲਾ ਘਟਾ ਦਿੱਤਾ ਜਾਂਦਾ ਹੈ ਤੇ ਨਤੀਜੇ ਦੇ ਤੌਰ ਤੇ ਬਾਕੀ ਸਾਨੂੰ ਨਹੀਂ ਪਤਾ ਵੀ ਅੰਦਰ ਰਹਿੰਦੇ ਆ ਉਹਨਾਂ ਨੂੰ ਕਿਸ ਕਿਸਮ ਦੀਆਂ ਮੈਡੀਸਿਨਸ ਦਿੱਤੀਆਂ ਗਈਆਂ, ਕਿਸ ਕਿਸਮ ਦਾ ਹੋਰ ਦਿੱਤਾ ਗਿਆ, ਕਿਉਂਕਿ ਪ੍ਰੋਫੈਸਰ ਭੁੱਲਰ ਇੱਕ ਬਹੁਤ ਰੋਸ਼ਨ ਦਿਮਾਗ, ਚੜ੍ਹਦੀ ਕਲਾ ਵਾਲੇ ਔਰ ਹਰ ਹਾਲਤ ਦੇ ਵਿੱਚ ਆਪਣੇ ਕੌਮੀ ਘਰ ਖਾਲਿਸਤਾਨ ਦੀ ਸਿਰਜਣਾ ਦੇ ਲਈ ਅੰਤਰਰਾਸ਼ਟਰੀ ਪੈਮਾਨੇ ਤੇ ਉਸ ਸਟਰਗਲ ਨੂੰ ਲਿਜਾਣ ਦੀ ਸੋਚ ਵਾਲੇ ਨੌਜਵਾਨ ਸਨ। ਪਰ ਅੱਜ ਜਦੋਂ ਉਹਨਾਂ ਦਾ ਅਸੀਂ ਹਾਲ ਦੇਖਦੇ ਹਾਂ, ਉਹਨਾਂ ਦੇ ਬ੍ਰਦਰ ਜਿਹੜੇ ਉਹਨਾਂ ਨੂੰ ਕੁਝ ਹਫ਼ਤੇ ਪਹਿਲਾਂ ਹੀ ਮਿਲ ਕੇ ਆਏ ਨੇ, ਉਹਨਾਂ ਨੇ ਦੱਸਿਆ ਕਿ ਵੀ ਉਹ ਤਾਂ ਬਿਲਕੁਲ ਜਿਵੇਂ ਕੋਈ ਆਲੇ ਦੁਆਲੇ 'ਚ ਕੀ ਹੋ ਰਿਹਾ ਉਸ ਤੋਂ ਬੇਖਬਰ ਨੇ, ਹੋਸ਼ੋ ਹਵਾਸ 'ਚ ਨਹੀਂ ਨੇ। ਤਾਂ ਅਸੀਂ ਇਹ ਮਹਿਸੂਸ ਕਰਦੇ ਹਾਂ ਵੀ ਬੇਸ਼ੱਕ ਅੱਜ ਕੌਮ ਦੇ ਵਿੱਚ ਇੱਕ ਜਿੱਤ ਦਾ ਅਹਿਸਾਸ ਹੈ ਔਰ ਇਹ ਹੋਣਾ ਵੀ ਚਾਹੀਦਾ। ਉਹਦਾ ਕਾਰਨ ਬੜਾ ਸਪਸ਼ਟ ਹੈ ਕਿ ਜਿਹੜੇ 2 ਕੇਸ ਸਾਡੇ ਸਾਹਮਣੇ ਇਹਨਾਂ 2 ਵਰ੍ਹਿਆਂ 'ਚ ਆਏ, 2012 ਦੇ ਵਿੱਚ ਭਾਈ ਬਲਵੰਤ ਸਿੰਘ ਰਾਜੋਆਣਾ ਦਾ, ਜਿਨ੍ਹਾਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਸੀ ਔਰ ਫਾਂਸੀ ਦੇ ਲਈ 2 ਵਾਰ ਬਲੈਕ ਵਾਰੰਟ ਜਾਰੀ ਕੀਤੇ, ਔਰ ਪ੍ਰੋਫੈਸਰ ਭੁੱਲਰ ਜਿਨ੍ਹਾਂ ਬਾਰੇ ਘੱਟੋ ਘੱਟ 6 ਵਾਰ ਸੁਪਰੀਮ ਕੋਰਟ ਨੇ ਬਾਰ-ਬਾਰ ਰਿਵਿਊ ਪਟੀਸ਼ਨਾਂ ਦੇ ਵਿੱਚ ਵੀ ਉਹਨਾਂ ਦੀ ਮੌਤ ਦੀ ਸਜ਼ਾ ਬਹਾਲ ਰੱਖੀ। ਰਾਸ਼ਟਰਪਤੀ ਨੇ 8 ਸਾਲ ਬਾਅਦ ਉਸ ਨੂੰ ਜਿਹੜਾ ਰਿਜੈਕਟ ਕੀਤਾ ਮਰਸੀ ਪਟੀਸ਼ਨ ਨੂੰ, ਪਰ ਇਹਦੇ ਬਾਵਜੂਦ ਜੇ ਅੱਜ ਪ੍ਰੋਫੈਸਰ ਭੁੱਲਰ ਨੂੰ ਘੱਟੋ ਘੱਟ ਕਾਨੂੰਨੀ ਤੌਰ ਦੇ ਉੱਤੇ ਮੌਤ ਦੀ ਸਜ਼ਾ ਤੋਂ ਘਟਾ ਕੇ ਕਮਿਊਟ ਕਰਕੇ ਉਮਰ ਕੈਦ ਤੇ ਲਿਆਂਦਾ, ਤੇ ਇਹ 30 ਮਿਲੀਅਨ ਸਿੱਖ ਕੌਮ ਦੀ ਮਸਕੂਲਰ ਪਾਵਰ, ਉਹਨਾਂ ਦੀ ਇੱਕ ਸੋਚ, ਇਸ ਦਾ ਨਤੀਜਾ। ਇਹਦੇ 'ਚ ਹਾਲਾਂਕਿ ਅੱਡ-ਅੱਡ ਨੈਗੇਟਿਵ ਰੋਲ ਨੇ, ਖਾਸ ਤੌਰ ਤੇ ਬਾਦਲ ਸਰਕਾਰ ਔਰ ਅਕਾਲੀ ਹੈ ਹਮੇਸ਼ਾ ਇਤਿਹਾਸ ਦੇ ਵਿੱਚ ਵੀ ਉਸ ਸ਼ਰਮ ਦੇ ਹੀ ਹੱਕਦਾਰ ਹੋਣਗੇ ਕਿ ਕਿਵੇਂ ਇਹਨਾਂ ਨੇ ਉਸ ਕਾਤਲ ਸੁਮੇਧ ਸੈਣੀ ਨੂੰ
ਜਿਹਨੇ ਪ੍ਰੋਫੈਸਰ ਭੁੱਲਰ ਦੇ ਪਿਤਾ ਜੀ, ਮਾਸਟਰ ਜੀ ਔਰ ਉਹਨਾਂ ਦੇ ਜਿਗਰੀ ਦੋਸਤ ਜਿਹੜੇ ਕਿ ਇੱਕ IAS ਆਫੀਸਰ ਮੁਲਤਾਨੀ ਦੇ ਬੇਟੇ ਸੀ, ਉਹਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰਿਆ ਜੀ। ਉਸ ਸੁਮੇਧ ਸੈਣੀ ਨੂੰ DGP ਲਾਇਆ ਬਾਦਲ ਨੇ। ਔਰ ਜਦੋਂ ਉਹਨਾਂ ਨੂੰ ਮੌਤ ਦੀ ਸਜ਼ਾ ਹੋਈ, ਪ੍ਰੋਫੈਸਰ ਭੁੱਲਰ ਨੇ ਰਿਕੁਐਸਟ ਕੀਤੀ ਕਿ ਉਹਨਾਂ ਨੂੰ ਅੰਮ੍ਰਿਤਸਰ ਜੇਲ੍ਹ 'ਚ ਟ੍ਰਾਂਸਫਰ ਕੀਤਾ ਜਾਏ ਉਹਨਾਂ ਦੇ ਆਪਣੇ ਜ਼ਿਲ੍ਹੇ ਦੇ ਵਿੱਚ, ਤਾਂ ਕਿ ਉਹ ਗੁਰੂ ਕੀ ਨਗਰੀ ਦੀ ਹਵਾ ਦੇ ਵਿੱਚ ਆਪਣੇ ਫਾਂਸੀ ਚੜ੍ਹਨ ਤੋਂ ਪਹਿਲਾਂ ਸਾਹ ਲੈ ਸਕਣ। ਤੇ ਬਾਦਲ ਨੇ, ਇਹਦੀ ਸਰਕਾਰ ਨੇ ਜਵਾਬ ਜਿਹੜਾ ਦਿੱਤਾ ਤਿਹਾੜ ਜੇਲ੍ਹ ਅਥਾਰਟੀਜ਼ ਨੂੰ ਕਿ ਇਹ ਇੱਕ ਬੜਾ ਖਤਰਨਾਕ ਆਤੰਕਵਾਦੀ ਹੈ ਔਰ ਇੱਥੇ ਆਉਣ ਨਾਲ ਪੰਜਾਬ ਦਾ ਅਮਨ ਕਾਨੂੰਨ ਜਿਹੜਾ ਉਹ ਭੰਗ ਹੋ ਸਕਦਾ। ਗੱਲ ਇੱਥੇ ਹੀ ਨਹੀਂ ਮੁੱਕਦੀ। ਜੇ ਸੁਮੇਧ ਸੈਣੀ ਦੇ ਖਿਲਾਫ ਪੰਜਾਬ ਹਰਿਆਣਾ ਹਾਈ ਕੋਰਟ ਦਾ ਫੈਸਲਾ ਆਇਆ ਇਹਨਾਂ ਦੇ ਪਿਤਾ ਜੀ ਔਰ ਮਾਸਟਰ ਜੀ ਨੂੰ ਮਾਰਨ ਦਾ, ਤਾਂ ਉਸ ਫੈਸਲੇ ਦੀ ਅਪੀਲ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ 'ਚ ਕੀਤੀ ਔਰ ਇਹਨਾਂ ਦੇ ਅਟਾਰਨੀ ਜਨਰਲ ਨੇ ਉੱਥੇ ਖਲੋ ਕੇ ਕਿਹਾ ਕਿ ਸੁਮੇਧ ਸੈਣੀ ਇੱਕ ਬਹੁਤ ਇਮਾਨਦਾਰ ਅਫਸਰ ਹੈ ਜਿਹਨੇ ਜਾਨ ਖਤਰੇ 'ਚ ਪਾ ਕੇ ਅੱਤਵਾਦ ਦੇ ਖਿਲਾਫ ਲੜਾਈ ਲੜੀ, ਜਦੋਂ ਕਿ ਭੁੱਲਰ ਇੱਕ ਬੜਾ ਖੁੰਖਾਰ ਖਤਰਨਾਕ ਅੱਤਵਾਦੀ ਹੈ, ਦਹਿਸ਼ਤਗਰਦ ਹੈ। ਸੋ ਅਸੀਂ ਸਮਝਦੇ ਹਾਂ ਵੀ ਇਹ ਵੀ ਇੱਕ ਹਿਸਟਰੀ ਦਾ ਹਿੱਸਾ ਹੈ ਜਿੱਥੇ ਸਿੱਖ ਕੌਮ ਦਾ ਸੰਘਰਸ਼, ਉਹਨਾਂ ਦੇ ਪਰਿਵਾਰ, ਖਾਸ ਤੌਰ ਤੇ ਉਹਨਾਂ ਦੀ ਸਿੰਘਣੀ ਮਾਤਾ, ਉਹਨਾਂ ਨੇ ਇਤਿਹਾਸ 'ਚ ਇੱਕ ਥਾਂ ਬਣਾਈ ਹੈ। ਉੱਥੇ ਇਹ ਵੀ ਜਿਹੜਾ ਇੱਕ ਕਲੰਕ ਬਾਦਲ ਕਿਆਂ ਦਾ ਹਮੇਸ਼ਾ ਸਾਹਮਣੇ ਰਹੇਗਾ ਵੀ ਕਿਵੇਂ ਇਹਨਾਂ ਨੇ ਬਿਟਰੇ ਕੀਤਾ ਸਿੱਖ ਕੌਮ ਨੂੰ। ਸੋ ਅਸੀਂ ਸਮਝਦੇ ਹਾਂ ਵੀ ਇਸ ਗੱਲ 'ਚੋਂ ਇਹ ਗੱਲ ਫਿਰ ਸਾਹਮਣੇ ਆਉਂਦੀ ਹੈ ਵੀ ਇਹ ਦੋ ਯਾਰਡ ਸਟਿਕ ਨੇ ਉੱਥੇ ਕਾਨੂੰਨ ਦੇ। ਸਿੱਖਾਂ ਨੂੰ ਰੋਲਿਆ ਜਾ ਰਿਹਾ। ਹਜ਼ਾਰਾਂ ਸਿੱਖਾਂ ਦੇ ਕਾਤਲ ਨਵੰਬਰ 84 ਕਿਸ਼ੋਰੀ ਲਾਲ ਵਰਗਿਆਂ ਨੂੰ ਰਾਈਟ ਅਵੇ ਪੈਰੋਲ ਤੇ ਛੱਡਣ ਲਈ ਸਰਕਾਰ ਤਿਆਰ ਸੀ। ਕਿਵੇਂ ਅਸਲ ਕਾਤਲ ਸਜਨ ਕੁਮਾਰ, ਜਗਦੀਸ਼ ਟਾਈਟਲਰ ਅੱਜ ਵੀ ਨਵਾਜੇ ਗਏ ਨੇ। ਜਿਹੜੀ 65 ਮੈਂਬਰੀ ਕਾਂਗਰਸ ਨੇ ਚੋਣ ਕਮੇਟੀ ਬਣਾਈ ਹੈ ਉਹਦੇ 'ਚ ਟਾਈਟਲਰ ਔਰ ਸਜਨ ਕੁਮਾਰ ਨੂੰ ਰੱਖਿਆ ਗਿਆ। ਪਰ ਸਾਡੇ ਨੌਜਵਾਨਾਂ ਦੇ ਲਈ ਕਾਲ ਕੋਠੜੀਆਂ ਨੇ ਉਹਨਾਂ ਨੂੰ ਸਰੀਰਕ ਔਰ ਮਾਨਸਿਕ ਤੌਰ ਤੇ ਨਕਾਰਾ ਕਰਕੇ ਔਰ ਜ਼ਲੀਲ ਕਰਕੇ ਫਿਰ ਸਿੱਖਾਂ ਨੂੰ ਇਹ ਫੜਾਇਆ ਜਾ ਰਿਹਾ ਕਿ ਤਾਂ ਕਿ ਅਸੀਂ ਵੀ ਇਹ ਕਹੀਏ ਕਿ ਜੀ ਦੇਖੋ ਉੱਥੇ ਬਹੁਤ ਜਸਟਿਸ ਸਿਸਟਮ ਹੈ, ਜਾਂ ਜਿਵੇਂ ਮੱਕੜ ਵਰਗੇ ਮਕਾਰ ਨੇ ਕਿਹਾ ਜੀ ਇਹਦੇ ਨਾਲ ਸਿੱਖਾਂ ਦਾ ਇੰਡੀਅਨ ਜੁਡੀਸ਼ੀਅਲ ਸਿਸਟਮ 'ਚ ਵਿਸ਼ਵਾਸ ਬਹਾਲ ਹੋਇਆ। ਕਿਹੜਾ ਜੁਡੀਸ਼ੀਅਲ ਸਿਸਟਮ, ਕਿਹੜਾ ਵਿਸ਼ਵਾਸ ਬਹਾਲ, ਕਿਹੜਾ ਜਸਟਿਸ? ਇਹ ਟੁਕੜਿਆਂ ਦੇ ਪਲਣ ਵਾਲੇ, ਇਹ ਟੁੱਕੜ ਬੋਚ ਜੇ ਕਿਸਮ ਦੇ ਜਿਹੜੇ ਲੋਕ ਨੇ, ਇਹ ਆਪਣੀ ਪਿੱਠ ਤੇ ਥਾਪੀ ਮਾਰੀ ਜਾ ਰਹੇ ਨੇ ਜੀ। ਅਸੀਂ ਆਹ ਕੀਤਾ, ਅਸੀਂ ਮਿਲਿਆ ਸੀ ਡੈਲੀਗੇਸ਼ਨ, ਅਸੀਂ ਫਲਾਣੇ ਨੂੰ ਕੀਤਾ ਸੀ। ਇਹਨਾਂ ਦੀਆਂ ਕਰਤੂਤਾਂ ਵੀ ਜਿਹੜੀਆਂ ਨੇ ਉਹ ਸਭ ਦੇ ਸਾਹਮਣੇ ਨੇ। ਪਰ ਫਿਰ ਵੀ ਮੈਂ ਘੱਟੋ ਘੱਟ ਪਰਿਵਾਰ ਦੇ ਐਂਗਲ ਤੋਂ ਬੀਬੀ ਨਵਨੀਤ ਕੌਰ ਦੀ ਸਟਰਗਲ ਨੂੰ ਸੈਲੂਟ ਕਰਦਾ, ਉਹਨਾਂ ਦੀ ਮਾਤਾ ਨੂੰ ਸੈਲੂਟ ਕਰਦਾ ਔਰ ਇਸ ਮੌਕੇ ਨੂੰ ਮੈਂ ਸਮਝਦਾ ਵੀ ਉਹਨਾਂ ਦੀ ਘਾਲਣਾ ਦੀ ਇੱਕ ਸੈਲੀਬ੍ਰੇਸ਼ਨ ਵੀ ਹੈ। ਜੀ ਬਿਲਕੁਲ ਬਿਲਕੁਲ ਵੀਰ ਜੀ। ਤੇ ਵੀਰ ਜੀ ਹੁਣ ਸਾਡਾ ਵਕਤ ਸਮਾਪਤੀ ਵੱਲ ਜਾ ਰਿਹਾ। ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਇਸ ਕੇਸ ਸੰਬੰਧੀ TV 84 ਦੇ ਦਰਸ਼ਕਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਹੁਣ ਅਸੀਂ ਤੁਹਾਡੇ ਕੋਲ ਇੱਥੇ ਹੀ ਇਜਾਜ਼ਤ ਲੈਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਵੀਅਰਸ ਇੱਥੇ ਮੈਂ ਤੁਹਾਡੇ ਕੋਲ ਇਜਾਜ਼ਤ ਲੈਂਦੀ ਹਾਂ। ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।